ਅਸਲਾਮ ਵਾਲੇਕੁਮ। ਮੈਂ ਤੁਹਾਡਾ ਆਪਣਾ ਯਾਹਿਆ ਮੋਹਸਿਨ ਫਰਮ ਲੈਂਦੇ ਪੰਜਾਬ ਤੋਂ। ਅੱਜ ਕੱਲ੍ਹ ਫੇਸਬੁੱਕ, ਇੰਸਟਾਗ੍ਰਾਮ, ਯੂਟਿਊਬ ਦੇ ਉੱਤੇ ਅੱਜ ਕੱਲ੍ਹ ਇਹ ਰੀਲਾਂ ਵਾਇਰਲ ਨੇ ਕਿ ਆਪਣੀ ਗੌਰਮੈਂਟ ਨੇ ਪੈਸੇ ਦੇ ਕੇ ਜਿਹੜੇ ਜਿੰਨੇ ਵੀ ਯੂਟਿਊਬਰ ਆ, ਟਿਕਟੋਕਰ ਆ, ਵੱਡੇ ਫਿਲਮ ਸਟਾਰ ਆ, ਉਹਨਾਂ ਨੂੰ ਪੈਸੇ ਦੇ ਕੇ ਆਪਣੇ ਬਾਰੇ 'ਚ ਵੀਡੀਓ ਬਣਵਾਈਆਂ ਕਿ ਅਸੀਂ 100 ਦਿਨ ਦੇ ਅੰਦਰ ਅਸੀਂ ਆਹ ਆਹ ਕੰਮ ਕੀਤੇ ਨੇ। ਉਹਨਾਂ ਵੀਡੀਓ ਦੇ ਅੰਦਰ ਉਹ ਟਿਕਟੋਕਰ ਜਾਂ ਜਿਹੜੇ ਵੀ ਬੰਦੇ ਨੇ, ਉਹਨਾਂ ਨੇ ਦਿਖਾਇਆ ਕਿ ਆਪਣੀ ਹੁਕੂਮਤ ਨੇ ਸਕੂਲਾਂ ਦਾ ਕੀ ਕੀਤਾ, ਹੌਸਪੀਟਲਾਂ ਦਾ ਕੀ ਕੀਤਾ, ਠੀਕ ਹੈ। ਆਪਣੀ ਜਿਹੜੀ ਵੀ ਕੋਈ ਆਪਣੀ ਜਿਹੜੀ ਟਰਾਂਸਪੋਰਟ ਆ ਉਹਦੇ ਬਾਰੇ ਉਹਨਾਂ ਨੇ ਹਰ ਚੀਜ਼ ਠੀਕ ਕਰ ਦਿੱਤੀ ਆ। ਅਤੇ ਹੁਣ ਇਹਦੇ ਵਿੱਚ ਪੀਟੀਆਈ ਵਾਲਿਆਂ ਨੇ ਉਹਨਾਂ 'ਤੇ ਇਲਜ਼ਾਮ ਲਾਏ ਆ ਕਿ ਆਪਣੀ ਗੌਰਮੈਂਟ ਨੇ ਇੱਦਾਂ ਕੀਤਾ, ਇੱਦਾਂ ਕੀਤਾ। ਇਹ ਕੰਮ ਪੀਟੀਆਈ ਦੇ ਦੌਰ 'ਚ ਵੀ ਹੁੰਦੇ ਰਹੇ ਨੇ, ਜਦੋਂ ਇਮਰਾਨ ਖਾਨ ਨੂੰ ਜਾ ਕੇ ਸਾਰੇ ਲੋਕ ਮਿਲਦੇ ਸੀ, ਐਕਟਰ ਵਗੈਰਾ, ਟਿਕਟੋਕ ਵਗੈਰਾ, ਇਨਫਲੂਐਂਸਰ ਵਗੈਰਾ ਜਾ ਕੇ ਉਹਨੂੰ ਇਮਰਾਨ ਖਾਨ ਨੂੰ ਮਿਲਦੇ ਹੁੰਦੇ ਸੀ। ਇਹ ਚੀਜ਼ਾਂ ਤਾਂ ਚੱਲਦੀਆਂ ਰਹਿੰਦੀਆਂ ਨੇ। ਆਪਾਂ ਹੁਣ ਗੱਲ ਕਰਾਂਗੇ ਜਿਹੜੀਆਂ ਚੀਜ਼ਾਂ ਸੋਸ਼ਲ ਮੀਡੀਆ ਦੇ ਉੱਤੇ ਦਿਖਾਈਆਂ ਗਈਆਂ ਕਿ 100 ਦਿਨ ਦੇ ਅੰਦਰ ਆਹ ਚੀਜ਼ਾਂ ਤਿਆਰ ਕੀਤੀਆਂ ਵਾ ਕਿ ਹਰ ਚੀਜ਼ ਅੱਗੇ ਨਾਲੋਂ ਅੱਛੀ ਹੋ ਗਈ ਆ, ਅਤੇ ਉਹ ਚੀਜ਼ਾਂ ਵਾਕਈ ਹੋਈਆਂ ਕਿ ਨਹੀਂ ਹੋਈਆਂ। ਆਪਾਂ ਹੁਣ ਗੱਲ ਕਰਦੇ ਹਾਂ, ਮਰੀਮ ਨਵਾਜ਼ ਹੌਸਪੀਟਲਾਂ 'ਚ ਜਾਂਦੀ ਹੈ, ਸਕੂਲਾਂ 'ਚ ਜਾਂਦੀ ਹੈ, ਹਰ ਜਗ੍ਹਾ ਜਾਂਦੀ, ਜਾ ਕੇ ਛਾਪੇ ਮਾਰਦੀ, ਵੇਖਦੀ ਹੈ ਕੀ ਹੁੰਦੇ ਪਏ ਆ। ਮੈਂ ਆਪਣੀ ਹੁਕੂਮਤ ਨੂੰ ਇਹ ਕਹਾਂਗਾ ਕਿ ਸਿਰਫ ਹੌਸਪੀਟਲ ਸ਼ਹਿਰਾਂ ਵਿੱਚ ਹੀ ਆ, ਠੀਕ ਹੈ, ਸਕੂਲ ਸ਼ਹਿਰਾਂ ਵਿੱਚ ਹੀ ਆ, ਪਿੰਡਾਂ ਵਿੱਚ ਸਕੂਲ ਨਹੀਂ ਹੈ, ਹੌਸਪੀਟਲ ਨਹੀਂ ਹੈ, ਉੱਥੇ ਦੇ ਇਨਸਾਨ ਨਹੀਂ ਹੈ, ਕਿ ਹਰ ਚੀਜ਼ ਹੀ ਸ਼ਹਿਰਾਂ ਵਾਲਿਆਂ ਵਾਸਤੇ ਆ, ਠੀਕ ਹੈ। ਆਪਣੀ ਗੌਰਮੈਂਟ ਜਾ ਕੇ ਵੇਖੇ, ਪੰਜਾਬ 'ਚ ਜਾ ਕੇ ਦੇਖੇ ਕੀ ਹਾਲਾਤ ਨੇ। ਉਹ ਤਾਂ ਕਹਿੰਦੀ ਜੀ ਅਸੀਂ 100 ਦਿਨ 'ਚ ਆਹ ਵੀ ਕਰਤਾ। ਮੈਂ ਕਹਿੰਦਾ ਤੁਸੀਂ ਕਿਸਾਨਾਂ ਵਾਸਤੇ 100 ਦਿਨ ਦੇ ਅੰਦਰ ਤੁਸੀਂ ਕੀ ਕੀਤਾ? ਜਿਹੜੇ ਗਾਓਂ ਦੇ ਅੰਦਰ ਹੌਸਪੀਟਲ ਛੋਟੇ-ਛੋਟੇ ਬਣੇ ਹੋਏ, ਤੁਸੀਂ ਉਹਨਾਂ ਵਾਸਤੇ ਕੀ ਕੀਤਾ? ਜਿਹੜੇ ਗਾਓਂ ਦੇ ਅੰਦਰ ਛੋਟੇ-ਛੋਟੇ ਸਕੂਲ ਬਣੇ, ਤੁਸੀਂ ਉਹਨਾਂ ਵਾਸਤੇ ਕੀ ਕੀਤਾ? ਜਿਹੜਾ ਤੁਸੀਂ ਇੰਨਾ ਪੈਸਾ ਲਾ ਕੇ ਟਿਕਟੋਕਰਾਂ ਕੋਲੋਂ, ਯੂਟਿਊਬ ਵਾਲਿਆਂ ਕੋਲੋਂ ਵੀਡੀਓ ਬਣਵਾ ਰਹੇ ਹਾਂ ਕਿ ਅਸੀਂ 100 ਦਿਨ ਦੇ ਅੰਦਰ ਅਸੀਂ ਹਰ ਚੀਜ਼ ਕਰ ਦਿੱਤੀ ਹੈ, ਕਿ ਤੁਸੀਂ ਫਿਰ ਆਪਣੀ ਗੌਰਮੈਂਟ ਉੱਥੇ ਜਾ ਕੇ ਕਿਉਂ ਨਹੀਂ ਵੇਖਦੀ ਕਿ ਉਹ ਵੀ ਇਨਸਾਨ ਨੇ, ਅਸੀਂ ਉਹਨਾਂ ਵਾਸਤੇ ਵੀ ਕੁਛ ਕਰਨਾ ਵਾ। ਜਾਂ ਤਾਂ ਫਿਰ ਸਾਨੂੰ ਸਾਡੀ ਹੁਕੂਮਤ ਦੱਸ ਦੇਵੇ ਕਿ ਅਸੀਂ ਸਿਰਫ ਜਿਹੜੇ ਜਿੰਨੇ ਵੱਡੇ ਸ਼ਹਿਰ ਆ, ਅਸੀਂ ਬਸ ਇਹਨਾਂ 'ਤੇ ਹੀ ਕੰਮ ਕਰਨਾ, ਜਿਹੜੇ ਛੋਟੇ ਪਿੰਡ ਨੇ, ਲੋਕ ਨੇ ਉੱਥੇ ਦੇ, ਅਸੀਂ ਉਹਨਾਂ ਵਾਸਤੇ ਕੁਛ ਵੀ ਨਹੀਂ ਕਰਨਾ। ਮੈਂ ਤਾਂ ਉਹਨਾਂ ਬੰਦਿਆਂ 'ਤੇ ਹੈਰਾਨ ਆ ਜਿਹੜੇ ਟਿਕਟੋਕ 'ਤੇ, ਠੀਕ ਹੈ, ਫੇਸਬੁੱਕ 'ਤੇ, ਇੰਸਟਾਗ੍ਰਾਮ 'ਤੇ ਪੈਸੇ ਲੈ ਕੇ ਵੀਡੀਓ ਬਣਾਉਂਦੇ ਨੇ। ਉਹ ਜਿਹੜੇ ਵੀ ਬੰਦੇ ਨੇ ਵੀਡੀਓ ਬਣਾਈ ਆ, ਤਕਰੀਬਨ ਉਹਨਾਂ ਦੇ 15-20 ਮਿਲੀਅਨ ਫੋਲੋਵਰਸ ਨੇ, ਇੰਨੇ ਫੋਲੋਵਰਸ ਨੇ। ਅਤੇ ਪੀਟੀਆਈ ਵਾਲਿਆਂ ਨੇ ਕਿ ਉਹਨਾਂ 'ਤੇ ਇਲਜ਼ਾਮ ਲਾਇਆ ਕਿ ਉਹਨਾਂ ਨੂੰ ਇੱਕ ਵੀਡੀਓ ਦਾ 9 ਤੋਂ 10 ਲੱਖ ਰੁਪਇਆ ਮਿਲਿਆ। ਮੈਂ ਆਪਣੀ ਹੁਕੂਮਤ ਨੂੰ ਕਹਾਂਗਾ ਜਾ ਕੇ ਥੋੜ੍ਹਾ ਜਿਹਾ ਜਨੂਬੀ ਪੰਜਾਬ 'ਚ ਵੇਖੇ, ਉੱਥੇ ਕੀ ਭਾਅ ਵਿਕਦੀ ਪਈ ਆ, ਉੱਥੇ ਕੀ ਹਾਲਾਤ ਨੇ, ਉੱਥੇ ਦੇ ਕਿਸਾਨ, ਉੱਥੇ ਦੇ ਜਿੰਨੀਆਂ ਬਸਤੀਆਂ ਨੇ, ਛੋਟੇ ਸ਼ਹਿਰ ਨੇ, ਉੱਥੇ ਕੀ ਭਾਅ ਵਿਕਦੀ ਪਈ ਆ। ਮਗਰ ਨਹੀਂ, ਆਪਣੀ ਹੁਕੂਮਤ ਅੱਜ ਕੱਲ੍ਹ ਜੀ ਟਿਕਟੋਕ ਬਣਾ ਲਈ। ਉਹ ਤਾਂ ਆਪਣੀ ਹੁਕੂਮਤ ਕਹਿੰਦੀ ਹੈ ਜੀ ਟਿਕਟੋਕ ਬਣਾਉਣੀ ਕਿਹੜਾ ਕੋਈ ਆਸਾਨ ਕੰਮ ਹੈ, ਬੜਾ ਔਖਾ ਕੰਮ ਹੈ, ਮੈਂ ਬੜੀ ਮਿਹਨਤ ਕਰਦੀ ਹਾਂ। ਇਹ ਜੀ ਸਾਡੀ ਮਰੀਮ ਨਵਾਜ਼ ਦੇ ਅਲਫਾਜ਼ ਆ ਕਿ ਮੈਂ ਬੜੀ ਮਿਹਨਤ ਕਰਕੇ ਟਿਕਟੋਕ ਬਣਾਉਂਦੀ ਹਾਂ। ਮੈਂ ਹੁਣ ਤੁਹਾਨੂੰ ਇਹੀ ਕਹਾਂਗਾ ਕਿ ਬੀਬਾ ਤੁਸੀਂ ਟਿਕਟੋਕ ਵਾਸਤੇ ਹੁਕੂਮਤ ਨਹੀਂ ਲਈ ਸੀ, ਤੁਸੀਂ ਆਪਣੇ ਮੁਲਕ ਦੇ ਮਸਾਇਲ ਹੱਲ ਕਰਨੇ ਸੀ, ਤੁਸੀਂ ਆਪਣੇ ਪੰਜਾਬ ਦੇ ਮਸਾਇਲ ਹੱਲ ਕਰਨੇ ਸੀ। ਤੁਸੀਂ ਉਹ ਕਹਿੰਦੇ ਕਿ ਅਸੀਂ 100 ਦਿਨ ਦੇ ਅੰਦਰ ਟਰਾਂਸਪੋਰਟ ਠੀਕ ਕਰਤੀ ਹੈ। ਮੈਂ ਕਹਿੰਦਾ ਤੁਸੀਂ ਕਿਸੇ ਦਿਨ ਠੋਕਰ ਜਾ ਕੇ ਲੋਕਲ ਬੱਸ 'ਚ ਸਫ਼ਰ ਕਰਕੇ ਦੇਖੋ, ਤੁਹਾਨੂੰ ਆਈਡੀਆ ਹੋਵੇ ਕਿ ਤੁਸੀਂ ਟਰਾਂਸਪੋਰਟ ਸਹੀ ਕੀਤੀ ਕਿ ਨਹੀਂ ਕੀਤੀ। ਠੀਕ ਹੈ, ਹਾਂ, ਟਰਾਂਸਪੋਰਟ ਸਹੀ ਹੋਈ ਹੋਏਗੀ, ਲਾਹੌਰ 'ਚ ਮੈਟਰੋ ਹੈ, ਔਰੇਂਜ ਟ੍ਰੇਨ ਹੈ, ਤੁਸੀਂ ਤਾਂ ਸਾਰਾ ਪੈਸਾ ਇੱਧਰ ਹੀ ਲਾ ਤਾ। ਜਿਹੜੀ ਆਮ ਆਵਾਮ ਆ, ਜਿਹੜੀ ਦਿਹਾੜੀਆਂ ਕਰਦੀ ਹੈ, ਮਜ਼ਦੂਰ ਆ, ਜਿਨ੍ਹਾਂ ਨੇ ਲੋਕਲ ਟਰਾਂਸਪੋਰਟ ਯੂਜ਼ ਕਰਨੀ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ, ਉਹਨਾਂ ਦਾ ਤੁਸੀਂ ਉਹ ਤਾਂ ਜਾ ਕੇ ਵੇਖੋ ਉਹਨਾਂ ਦਾ ਕੀ ਹਾਲ ਹੋਇਆ। ਹੁਣ ਮਰੀਮ ਨਵਾਜ਼ ਨੇ 2 ਹਫ਼ਤੇ ਪਹਿਲੇ ਬਹਾਵਲਪੁਰ ਮੁਲਤਾਨ ਇੱਕ ਹੌਸਪੀਟਲ ਦਾ ਵਿਜ਼ਿਟ ਕੀਤਾ ਕਿ ਜੀ ਅਸੀਂ ਉੱਥੇ ਜੀ ਆਹ ਚੇਂਜਿੰਗ ਕਰ ਦਿਆਂਗੇ, ਇੱਦਾਂ ਕਰ ਦਿਆਂਗੇ। ਮਗਰ ਜਿਹੜੇ ਪਿੰਡਾਂ 'ਚ ਹੌਸਪੀਟਲ ਆ, ਜਿੱਥੇ ਕੋਈ ਡਾਕਟਰ ਨਹੀਂ ਆਉਂਦਾ, ਜਿੱਥੇ ਕੋਈ ਦਵਾਈ ਨਹੀਂ ਹੈਗੀ, ਉਹ ਪਿੰਡਾਂ ਵਾਲੇ ਇਨਸਾਨ ਨਹੀਂ ਹੈਗੇ। ਮੇਰੇ ਜਿੰਨੇ ਵੀ ਭਰਾ ਨੇ ਪਿੰਡਾਂ ਵਾਲੇ ਨੇ, ਪੰਜਾਬੀ ਆ, ਮੈਂ ਤਾਂ ਉਹਨਾਂ ਤੋਂ ਹੈਰਾਨ ਆ ਕਿ ਉਹ ਇਸ ਚੀਜ਼ ਬਾਰੇ ਸੋਚਦੇ ਨਹੀਂ ਪਏ, ਬੋਲਦੇ ਨਹੀਂ ਪਏ ਕਿ ਭਾਈ ਤੁਸੀਂ ਆਪਣੇ ਹੱਕ ਵਾਸਤੇ ਤਾਂ ਬੋਲੋ ਯਾਰ ਕਿ ਸਾਡੇ ਪਿੰਡ ਵਿੱਚ ਆਹ ਚੀਜ਼ ਨਹੀਂ ਹੈ, ਆਹ ਚੀਜ਼ ਨਹੀਂ ਹੈ। ਤੁਸੀਂ ਵੀ ਆਪਣੀ ਹਕੂਮਤ ਖੁਸ਼ ਆ ਜੀ, ਉਹਨਾਂ ਨੇ ਲਾਹੌਰ ਆਹ ਕਰਤਾ, ਮੁਲਤਾਨ ਆਹ ਕਰਤਾ, ਫੈਸਲਾਬਾਦ ਆਹ ਕਰਤਾ। ਮਗਰ ਤੁਸੀਂ ਦੇਖੋ ਤੁਹਾਡੇ ਆਪਣੇ ਸ਼ਹਿਰਾਂ 'ਚ ਕੀ ਹੋਇਆ। ਜਨੂਬੀ ਪੰਜਾਬ ਦੇ ਛੋਟੇ ਸ਼ਹਿਰ ਆ, ਉੱਥੇ ਤੁਸੀਂ ਜਾ ਕੇ ਦੇਖੋ ਕੀ ਹਾਲ ਹੋਇਆ। ਉੱਥੇ ਕਿਸਾਨ ਆਏ ਦਿਨ ਖੁਦਕੁਸ਼ੀਆਂ ਕਰਦੇ ਪਏ, ਖੁਦਕੁਸ਼ੀਆਂ। ਇਸ ਟਾਈਮ ਜਿਹੜਾ ਬੰਦਾ ਦਿਹਾੜੀ ਕਰਦਾ ਪਿਆ, ਉਹਨੂੰ ਇੰਨਾ ਕੁ ਬਿੱਲ ਆਉਂਦਾ, ਤੁਹਾਡੀ ਸੋਚ ਆ ਇੰਨੀ ਉਹਦੀ ਦਿਹਾੜੀ ਨਹੀਂ ਹੁੰਦੀ ਜਿੰਨਾ ਉਹਨੂੰ ਬਿੱਲ ਆਉਂਦਾ। ਐਂਡ ਤੇ ਆ ਕੇ ਉਹ ਵੀ ਬੰਦਾ ਖੁਦਕੁਸ਼ੀ ਕਰਦਾ।
ਜਿੰਨੇ ਵੀ ਮੇਰੇ ਪਿੰਡ ਵਾਲੇ ਭਰਾ ਨੇ ਉਹ ਇਸ ਚੀਜ਼ ਬਾਰੇ ਨਹੀਂ ਸੋਚਦੇ ਪਏ, ਬਿਲਕੁਲ ਵੀ ਨਹੀਂ ਬੋਲਦੇ ਪਏ। ਮੈਂ ਇਹਨਾਂ ਨੂੰ ਅਗਾਹ ਕਰਾਂਗਾ, ਮੈਂ ਇਹਨਾਂ ਨੂੰ ਕਵਾਂਗਾ ਬਈ ਤੁਸੀਂ ਬੋਲੋ। ਤੁਸੀਂ ਨਹੀਂ ਆਪਣੇ ਹੱਕ ਵਾਸਤੇ ਬੋਲੋਗੇ ਤਾਂ ਕੌਣ ਬੋਲੂਗਾ? ਲਾਸਟ ਵਿੱਚ ਮੈਂ ਆਪਣੀ ਹਕੂਮਤ ਨੂੰ ਕਵਾਂਗਾ ਕਿ ਸਾਰਾ ਪੈਸਾ ਯੂਟਿਊਬ, ਟਿਕਟੋਕ ਬਣਾਉਣ 'ਤੇ ਨਾ ਲਾਓ, ਠੀਕ ਹੈ? ਤੁਸੀਂ ਜਾ ਕੇ ਦੇਖੋ ਪਿੰਡਾਂ 'ਚ ਵੀ ਕੀ ਹਾਲਾਤ ਨੇ, ਉੱਥੇ ਦੇ ਸਕੂਲ, ਉੱਥੇ ਦੇ ਕਾਲਜ, ਉੱਥੇ ਦੀਆਂ ਡਿਸਪੈਂਸਰੀਆਂ, ਉੱਥੇ ਉੱਥੇ ਦੇ ਰੋਡ, ਸੜਕਾਂ, ਉੱਥੇ ਸਾਫ਼ ਪਾਣੀ ਤੱਕ ਨਹੀਂ ਹੈ। ਤੁਸੀਂ ਜਾ ਕੇ ਦੇਖੋ ਉੱਥੇ ਦੀ ਕੀ ਕੀ ਮਸਾਇਲ ਨੇ। ਜਾਂ ਫਿਰ ਸਾਨੂੰ ਹਕੂਮਤ ਦੱਸ ਦੇਵੇ ਕਿ ਸਾਡੀ ਹਕੂਮਤ ਸ਼ਹਿਰ ਵਾਲਿਆਂ ਤੱਕ ਹੀ ਆ, ਪਿੰਡਾਂ ਵਾਸਤੇ ਸਾਡੀ ਹਕੂਮਤ ਨਹੀਂ ਹੈਗੀ। ਮੈਂ ਹੁਣ ਮੇਰੇ ਜਿੰਨੇ ਵੀ ਪੰਜਾਬੀ ਭਰਾ ਵਾ ਜਿਹੜੇ ਕੋਈ ਛੋਟੇ ਸ਼ਹਿਰਾਂ 'ਚ ਰਹਿੰਦੇ ਨੇ, ਪਿੰਡਾਂ 'ਚ ਰਹਿੰਦੇ ਨੇ, ਮੈਂ ਉਹਨਾਂ ਨੂੰ ਅਪੀਲ ਕਰਾਂਗਾ ਕਿ ਤੁਸੀਂ ਆਪਣੇ ਹੱਕ ਵਾਸਤੇ ਬੋਲੋ। ਤੁਸੀਂ ਆਪਣੇ ਹੱਕ ਵਾਸਤੇ ਆਵਾਜ਼ ਉਠਾਓ, ਨਹੀਂ ਤਾਂ ਤੁਹਾਨੂੰ ਇਸ ਗਵਰਨਮੈਂਟ ਨੇ ਵੇਚ ਕੇ ਖਾ ਪੀ ਜਾਣਾ। ਤੁਹਾਨੂੰ ਪਤਾ ਵੀ ਨਹੀਂ ਲੱਗਣਾ ਹੈਗਾ ਆਪਣੀ ਆਪਣੀ ਹਕੂਮਤ ਇਸ ਟਾਈਮ ਕੀ ਕਰਦੀ ਪਈ ਆ। ਲਾਸਟ ਵਿੱਚ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਤੇ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਲਾਜ਼ਮੀ ਕਰ ਦਿਓ, ਤੇ ਤੁਹਾਨੂੰ ਇਨਸ਼ਾਅੱਲਾ ਮਿਲਦੇ ਹਾਂ ਅਗਲੀ ਵੀਡੀਓ 'ਚ।